ਅਗਲਾ ਦਿਨ ਪੀਰ ਦੇ ਹੱਥ 'ਤੇ ਬੈਤ ਕਰਨ ਦਾ ਸੀ। ਲਵੇ ਲਵੇ ਮੁੰਡੇ ਤੇ ਕੁੜੀਆਂ ਆਪਣੀ ਆਪਣੀ ਹੁਬ ਤੌਫੀਕ ਦੇ ਮੁਤਾਬਕ ਸ਼ੈਵਾਂ ਫੜੀ ਸਰਗੀ ਵੇਲੇ ਲੰਬੜਾਂ ਦੇ ਹੱਥੇ ਜਾ ਪੁੱਜੇ। ਜਿੰਦਾ ਵੀ ਤਾਜ਼ੇ ਮੱਖਣ ਦਾ ਪੇੜਾ, ਸਜਰਾ ਬਾਂਗੀ ਕੁੱਕੜ ਤੇ ₹1.25 ਰੁਪਈਆ ਲੈ ਕੇ ਅਪੜੀ ਉਹ ਪੀਰ ਕੋਲੋਂ ਇੱਕ ਗੱਲ ਪੁੱਛਣਾ ਚਾਹੁੰਦੀ ਸੀ। ਪੰਜਾਬੀ ਕਹਾਣੀ ਸਭ ਕੂੜ ਏ, ਕੱਲਾ ਮਰਦ ਭੂਤਣਾ ਤੇ ਕੱਲੀ ਰੰਨ ਚੁੜੇਲ। ਮਰਦ ਕੁਆਰਾ ਬੈਠਾ ਰਵੇ ਤੇ ਵਿਚਾਰਾ ਖਾਂਦਾ ਏ, ਜ਼ਨਾਨੀ ਕੁਆਰੀ ਰਵੇ ਤਾਂ ਉਸ ਦੀ ਖਹਿਸ਼ ਹੁੰਦੀ ਏ ਲੋਕ ਉਸ ਨੂੰ ਦੇਵੀ ਸਮਝਣ। ਦੇਵੀ ਤੇ ਦੁਨੀਆ ਤੋਂ ਦੁਰਾਡੀ ਉਚਲੀ ਪੱਧਰ ਤੇ ਬਹਿ ਕੇ ਮਖਲੂਕ ਵੱਲ ਤੱਕਦੀ ਤੇ ਥੂ ਥੂ ਕਰਦੀ ਏ। ਜਿੰਦਾ ਅਲਫੋ ਬੇ ਨਹੀਂ ਸੀ ਜਾਣਦੀ, ਪਰ ਹੁਣ ਜਦ ਉਹ ਤਵੀਤ ਧਾਗੇ ਦੇਣ ਜੋਗੀ ਹੋ ਗਈ ਤੇ ਇੱਕ ਆਲਮ ਉਹਦੇ ਦੁਆਲੇ ਫਿਰਨ ਲੱਗ ਪਿਆ। ਪਰ ਉਹ ਹੁਣ ਵੀ ਇਕੱਲੀ ਸੀ, ਆਪਣੇ ਆਪ ਨੂੰ ਲੱਭਦੀ, ਲੋਕਾਂ ਵਿੱਚ ਗਵਾਚੀ ਹੋਈ। ਜਦੋਂ ਜਿੰਦਾ ਦੁਨੀਆ 'ਚ ਹਾਸੇ ਖਿਲਾਰ ਸਕਦੀ ਸੀ, ਕਿਸੇ ਮੂੰਹ ਨਾ ਲਾਇਆ। ਹੁਣ ਵਾਲਾਂ ਵਿੱਚ ਖੇ ਖਿਲਰ ਗਈ ਤੇ ਦੇਹ ਤੇ ਜੂਆਂ। ਲੋਕੀ ਫੇਰ ਵੀ ਉਸ ਨੂੰ ਪੂਜਦੇ ਸਨ, ਕਿਉਂ ਜੇ ਉਹ ਹੁਣ ਉਚਲੀ ਪੱਧਰ ਤੇ ਸੀ। ਜਦ ਕਿਸੇ ਨੂੰ ਸਿਰ ਪੈਰ ਦਾ ਹੋਸ਼ ਨਾ ਰਵੇ, ਲੋਕੀ ਆਖਦੇ ਨੇ ਇਹ ਰੱਬ ਤਾਂ ਹੀ ਅਪੜ ਗਿਆ, ਇਹਦੇ ਵਿੱਚ ਰੱਬ ਏ। ਪਤਾ ਨਹੀਂ ਲੋਕਾਂ ਕੋਲ ਰੱਬ ਦਾ ਮੁਹਾਂਦਰਾ ਇੰਨਾ ਕੋਝਾ, ਇਤਨਾ ਮੈਲਾ ਤੇ ਜੱਲਾ ਕਿਉਂ ਏ। ਬੇਹੋਸ਼ਾਂ ਵਿੱਚ ਰੱਬ ਵੇਖਦੇ ਨੇ ਤੇ ਹੋਸ਼ਮੰਦਾਂ ਨੂੰ ਪਾਗਲ ਕਰਦੇ ਨੇ। ਜਿੰਦਾ ਨਿੱਕੀ ਜਿਹੀ ਸੀ ਜਦੋਂ ਮਾਂ ਮਰ ਗਈ। ਉਸ ਦਾ ਪਿਓ ਰੁਸਤਮ ਰੰਡਾ ਹੋ ਕੇ ਕਿੱਲਾ ਟੁੱਟ ਜਿਹਾ ਹੋ ਗਿਆ। ਅੱਜ ਇੱਥੇ ਕੱਲ ਉੱਥੇ, ਵਾਈ ਜੁੱਤੀ ਖਾਏ ਖਸਮਾਂ ਨੂੰ। ਉਹਨੂੰ ਇੱਧਰ ਉੱਧਰ ਝਾਤੀਆਂ ਮਾਰਨ ਤੋਂ ਵੇਲ ਨਹੀਂ ਸੀ। ਸ਼ਰੀਕਾਂ ਪਹਿਲੋਂ ਤੇ ਸੋਚਿਆ ਮੋਈ ਰੰਨ ਦਾ ਸਾਲ ਏ, ਵੇਲੇ ਨਾਲ ਵੱਲ ਹੋ ਜਾਏਗਾ। ਰੁਸਤਮ ਨੂੰ ਜਿਵੇਂ ਝਾਤੀਆਂ ਦਾ ਚਸਕਾ ਪੈ ਗਿਆ। ਉਹ ਨਵੇਂ ਸਿਰਿਓਂ ਪਰਨੀਣਾ ਚਾਹੁੰਦਾ ਸੀ। ਵੱਟੇ ਸੱਟੇ ਲਈ ਜਿੰਦਾ ਉਸ ਦੀ ਧੀ ਹੱਥ ਵਿੱਚ ਸੀ, ਪਰ ਮੁਸੀਬਤ ਇਹ ਸੀ ਭਈ ਜਿੰਦਾ ਦੀ ਮਾਸੀ ਦੌਲਾਂ ਰਿੜਕਾ ਪਾ ਬੈਠੀ। ਜਿੰਦਾ ਤੇ ਜੰਮਦੀ ਮੇਰੀ ਭੈਣ ਮੇਰੀ ਝੋਲੀ ਗੱਤੀ ਸਾਨੇ, ਹੁਣ ਜਿੰਦਾ ਮੇਰੀ ਏ, ਤੂੰ ਕੁਝ ਨਹੀਂ ਲੱਗਦਾ ਰੁਸਤਮਾ। ਇਹਨਾਂ ਦਿਨਾਂ ਵਿੱਚ ਦੱਸਣ ਦੀ ਵਬਾ ਪੈ ਗਈ। ਜਿੰਦਾ ਦਾ ਮੰਗੇਤਰ ਜਿਹੜਾ ਹਾਲੀ 4 ਵਰ੍ਹਿਆਂ ਦਾ ਸੀ, ਐਸ ਬਿਮਾਰੀ ਨਾਲ ਟੁਰਦਾ ਹੋਇਆ। ਰੁਸਤਮ ਦੌਲਾਂ ਦੇ ਪੁੱਤਰ ਦੀ ਮੌਤ ਤੇ ਜੀ ਵਿੱਚ ਡਾਢਾ ਖੁਸ਼ ਹੋਇਆ। ਹੁਣ ਜਿੰਦਾ ਆਜ਼ਾਦ ਸੀ, ਉਸ ਨੂੰ ਆਪਣੇ ਸਾਕ ਲਈ ਵਰਤਿਆ ਜਾ ਸਕਦਾ ਸੀ। ਪੁੱਤਰ ਮਰਨ ਤੋਂ 10 ਦਿਹਾੜੀਆਂ ਮਗਰੋਂ ਦੌਲਾਂ ਦੇ ਘਰ ਇੱਕ ਹੋਰ ਪੁੱਤਰ ਜੰਮ ਪਿਆ। ਦੌਲਾਂ ਠੰਡਾ ਸਾਹ ਭਰ ਕੇ ਆਖਿਆ, ਮੇਰੇ ਰੱਬ ਨੇ ਮੈਨੂੰ ਮੇਰਾ ਵਰਿਆਮ ਪਰਤਾ ਦਿੱਤਾ ਏ, ਮੈਂ ਇਸ ਦਾ ਨਾਂ ਗੁਲਾਮ ਦਸਤਗੀਰ ਰੱਖਾਂਗੀ। ਜਿੰਦਾ ਮੇਰੀ ਨੂੰਹ ਏ, ਵੱਡੀ ਏ ਤੇ ਕੀ ਹੋਇਆ, ਹੈ ਤਾਂ ਘਰ ਦੀ ਧੀ। ਸਾਰੀ ਬਰਾਦਰੀ ਦੌਲਾਂ ਲਈ ਗਵਾਹੀ ਦਿੱਤੀ, ਹਾਂ ਜਿੰਦਾ ਹੱਕੀ ਤੇਰੀ ਏ। ਰੁਸਤਮ ਲਈ ਭੈੜ ਪੈ ਗਈ। ਕੋਈ ਭੈਣ ਨਹੀਂ ਸੀ ਜਿਸ ਦਾ ਵੱਟਾ ਦਿੰਦਾ। ਪੱਲੇ ਇੰਨਾ ਪੈਸਾ ਨਹੀਂ ਸੀ ਜੇ ਮੁਟਿਆਰ ਦਾ ਮੁੱਲ ਤਾਰ ਸਕੇ। ਹਰ ਸ਼ੈ ਦਾ ਮੁੱਲ ਦਾਣੇ ਫੱਕੇ ਨਾਲ ਹੇਠ ਉਤਾਂ ਹੁੰਦਾ ਏ। ਦਾਣਾ ਫੱਕਾ ਮਹਿੰਗਾ ਹੋਇਆ ਤਾਂ ਮੁਟਿਆਰਾਂ ਵੀ ਮਹਿੰਗੀਆਂ ਹੋ ਗਈਆਂ ਤੇ ਨਾਲ ਨਵੇਂ ਨਵੇਂ ਨਖਰੇ। ਰੰਨ ਲਿਆਉਣ ਲਈ ਗੱਬਰ ਚਾਹੀਦਾ ਏ। ਰੁਸਤਮ ਨੂੰ ਚਾਚਿਆਂ ਬਾਬਿਆਂ ਤੋਂ ਵੀ ਕੋਈ ਆਸ ਉਮੀਦ ਨਾ ਰਹੀ, ਕਿਉਂ ਜੇ ਹਰ ਕੋਈ ਲਾਈ ਲਵਾਈ ਬੈਠਾ ਸੀ। ਉਹਨੇ ਲਾਂਬੇ ਲਾਂਬੇ ਭਾਲ ਸ਼ੁਰੂ ਕਰ ਦਿੱਤੀ। ਕਦੇ ਕੋਈ ਮਛਾਣੀ ਮੁੱਛ ਲਿਆਂਦੀ ਤੇ ਕਦੇ ਕੋਈ ਮੁਸੱਲਣ। ਬਰਾਦਰੀ ਰੁਸਤਮ ਦੇ ਕਰਤੂਤਾਂ ਤੋਂ ਤੰਗ ਪੈ ਕੇ ਉਸ ਨੂੰ ਆਪਣੇ 'ਚੋਂ ਛੇਕ ਦਿੱਤਾ। ਬਰਾਦਰੀ ਦੀਆਂ ਵੱਡੀਆਂ ਬੁੱਢੀਆਂ ਆਖਦੀਆਂ ਸਨ, ਟੁਰਦੀ ਫਿਰਦੀ ਰੰਨ ਜਾਂ ਬਲਾਂ, ਇੱਕੋ ਸ਼ੈ ਦੇ ਦੋ ਨਾਂ। ਹਵਾ ਦਾ ਬੁੱਲਾ ਹੁਣ ਇੱਥੇ ਤੇ ਹੁਣ ਉੱਥੇ। ਰੁਸਤਮ ਹਵਾ ਦੇ ਬੁੱਲਿਆਂ ਨੂੰ ਡੱਕਦਾ ਰਿਹਾ, ਪਰ ਉਹ ਆਂਦੇ ਜਾਂਦੇ ਰਹੇ। ਇੰਜ ਕਰਦਿਆਂ ਕਰਾਂਦਿਆਂ ਜਿੰਦਾ ਜਵਾਨ ਹੋ ਗਈ। 13ਵਾਂ ਚੜ੍ਹ ਕੇ 14ਵੇਂ 'ਚ ਪੈਰ ਧਰਿਆ। ਅਜੇ ਗੁਲਾਮ ਦਸਤਗੀਰ 7 ਵਰ੍ਹਿਆਂ ਦਾ ਨਹੀਂ ਸੀ ਹੋਇਆ। ਹਾੜ ਦੀ ਇੱਕ ਦੁਪਹਿਰ ਨਹਿਰ ਵਿੱਚ ਨਹਾ ਕੇ ਮੁੜਿਆ ਤੇ ਜੀ ਮੰਦਾ ਹੋ ਗਿਆ। ਸ਼ਾਮ ਤਾਈਂ ਸ਼ੂਕ ਕੇ ਤਾਪ ਚੜ੍ਹ ਗਿਆ। ਡਾਕਟਰਾਂ ਹਕੀਮਾਂ ਵੈਦਾਂ ਵੱਲ ਨਸੋ ਨਸ ਹੋਈ। ਅਗਲੀ ਫਜਰ ਤਾਈਂ ਗੁਲਾਮ ਦਸਤਗੀਰ ਵੀ ਉਸੇ ਪਿੰਡੇ ਪੈ ਗਿਆ ਜਿੱਧਰ ਵਰਿਆਮ ਗਿਆ ਸੀ। ਦੌਲਾ ਗਮ ਨਾਲ ਕਮਲੀ ਹੋ ਗਈ। ਉਹ ਸਿਰ ਵਿੱਚ ਸੁਆਹ ਪਾ ਲਈ, ਜਿੰਦਾਂ ਦੀਆਂ ਵੰਗਾਂ ਭੰਨ ਛੜੀਆਂ ਤੇ ਗੁੱਤ ਖੋਲ ਦਿੱਤੀ। ਇਸ ਦਿਹਾੜੇ ਮਗਰੋਂ ਹਰ ਕੋਈ ਜਿੰਦਾ ਨੂੰ ਨਕੜਮੀ, ਨਹਿਸ ਤੇ ਭੌਰੀ ਵਾਲੀ ਆਖਣ ਲੱਗ ਪਿਆ। ਜਿੰਦਾਂ ਦੇ ਪਿਓ ਰੁਸਤਮ ਨੂੰ ਵੀ ਉਸ ਦੇ ਵਿੱਚ ਕੋਈ ਵੱਡਾ ਐਬ ਦਿਸਣ ਲੱਗ ਪਿਆ।
ਉਸ ਵੀ ਧੀ ਨੂੰ ਮੁੜ ਕੇ ਨਾ ਪੁੱਛਿਆ। ਮਾਸੀਆਂ, ਫੁੱਫੀਆਂ ਤੇ ਮਾਮੀਆਂ ਹਰ ਆਉਣ ਵਾਲੇ ਸਵਾਲੀ ਨੂੰ ਕੰਨੀ ਹੱਥ ਲਾ ਕੇ ਆਖਦੀਆਂ, ਤੌਬਾ ਤੌਬਾ, ਕਿਸ ਕਲੀਸ ਦਾ ਨਾਂ ਲਿਆ ਨੇ। ਜੇ ਤੁਹਾਡਾ ਛੋਰ ਫੱਦ ਕੇ ਨਹੀਂ ਆਂਦਾ ਤੇ ਕਾਲੀ ਦੇਵੀ ਦੀ ਕੁਰਬਾਨੀ ਨਾ ਚਾੜੋ। ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਜਿੰਦਾਂ ਦਾ ਕਲੇਜਾ ਪੱਕ ਗਿਆ। ਉਸ ਰੱਬ ਅੱਗੇ ਬੜੀਆਂ ਦੁਆਵਾਂ ਮੰਗੀਆਂ, ਬੜੇ ਤਰਲੇ ਪਾਏ, ਦਿਨ ਰਾਤ ਮੱਥਾ ਰਗੜਿਆ। ਉਹ ਜਿਹੀ ਸੀ ਤੇ ਹੀ ਰਹੀ। ਰੱਬ ਤਾਈਂ ਉਸ ਦੀ ਇੱਕ ਨਾ ਪੁੱਜੀ। ਲੱਖ ਦੁਆਵਾਂ ਮੰਗੀਆਂ, ਰੁਸਤਮ ਦੇ ਚਾਲੇ ਨਾ ਬਦਲੇ। ਜਿਸ ਧੀ ਦੇ ਸਿਰ ਤੇ ਪਿਓ ਹੱਥ ਨਾ ਰੱਖੇ, ਉਸ ਤਾਈਂ ਰੱਬ ਵੀ ਨਹੀਂ ਬੋੜ ਸਕਦਾ। ਰੁਸਤਮ ਇਹਨਾਂ ਦਿਨਾਂ ਵਿੱਚ ਇੱਕ ਹੋਰ ਸਵਾਣੀ ਕੱਢ ਲਿਆਇਆ ਤੇ ਆਉਣ ਵਾਲੀ ਕੁੱਲ ਆਮਦਨ ਦੀ ਮਾਲਕ ਬਣ ਬੈਠੀ। ਸ਼ਰੀਕਾਂ ਤਾਨੇ ਮਿਹਣੇ ਫੇਰ ਮਾਰੇ, ਪਰ ਹੁਣ ਦੀ ਵਾਰੀ ਆਉਣ ਵਾਲੀ ਕੋਈ ਵਿਚਾਰੀ ਘਰੋਂ ਤਰੁੱਟੀ ਹੋਈ ਸੀ। ਰੁਸਤਮ ਦੇ ਛੱਪਰ ਹੇਠ ਘਰ ਵਾਲੀ ਬਣ ਕੇ ਰਹਿਣਾ ਚਾਹੁੰਦੀ ਸੀ। ਜਿੰਦਾਂ ਸੋਚਿਆ ਹੁੰਜਾ ਫੇਰ ਕੇ ਟੁਰ ਜਾਏਗੀ ਤੇ ਫੇਰ ਮੈਂ ਹਰ ਸ਼ੈ ਦੀ ਮਾਲਕ। ਪਰ ਹੋਇਆ ਇਹ ਭਈ ਰੁਸਤਮ ਕਾਜ਼ੀ ਸੱਦ ਕੇ ਨਿਕਾਹ ਪੜਾ ਲਿਆ। ਜਿੰਦਾਂ ਦੇ ਸਿਰ ਤੇ ਜਿਵੇਂ ਪਹਾੜ ਢਹਿ ਪਿਆ। ਨਿਕਾਹ ਦੇ ਬੋਲਾਂ ਨਾਲ ਜ਼ਮੀਨ ਅਸਮਾਨ ਬਦਲ ਗਏ। ਮਾਸੀਆਂ, ਫੁੱਫੀਆਂ ਜਿਹੜੀਆਂ ਜਿੰਦਾਂ ਨੂੰ ਨਿਕੜਮੀ ਆਖਦੀਆਂ ਸਨ, ਪੈਂਤਰੇ ਬਦਲ ਕੇ ਆਈਆਂ। ਨੀ ਜੇ ਬਾਲ ਬੱਚਾ ਹੋ ਗਿਆ ਤੇ ਕੀ ਕਰੇਂਗੀ ਜਿੰਦਾਂ, ਸੱਚ ਆਖਦੇ ਨੇ ਸਿਆਣੇ। ਮਹੀਟਰਾਂ ਨਿਮਾਣਿਆਂ ਨੂੰ ਕਿਧਰੇ ਢੋਈ ਨਹੀਂ। ਹਾਏ ਨੀ ਵਰਿਆਮਾ ਨਾ ਮਰਦਾ, ਦਸਤਗੀਰ ਹੀ ਨਾ ਮਰਦਾ। ਕੋਈ ਆਖਦੀ ਜਿਵੇਂ ਜੰਮੀ ਬੋਦੀਓਂ ਲੰਮੀ, ਸੁਕੇਲੀ ਫੇਰ ਸੁਕੇਲੀ ਏ। ਜਿੰਦਾਂ ਹੁਣ ਚੰਗੀ ਪੱਕੀ ਜਵਾਨ ਸੀ। ਸੋਚਦੀ ਇਹ ਤਾਈਆਂ ਚਾਚੀਆਂ ਸਕੀਆਂ ਸੋਦਰੀਆਂ ਬਣ ਕੇ ਆਈਆਂ ਤੇ ਕਿਸ ਕੰਮ। ਮੇਰਾ ਵੇਲਾ ਲੰਘ ਗਿਆ। ਮੈਂ ਪਿਓ ਦੀ ਪੱਤ ਨੂੰ ਕੋਈ ਲੀਕ ਨਹੀਂ ਲਾਈ ਅੱਜ ਤਾਈਂ। ਕੁਝ ਚਿਰ ਪਿੱਛੋਂ ਲਮਰਾਂ ਦੇ ਹੱਥੇ ਇੱਕ ਮੁਰਸ਼ਦ ਆਣ ਲੱਥਾ। ਨਾਂ ਸੀ ਸੈਯਦ ਮੁਰਤਜ਼ਾ ਕਰਨੀ ਵਾਲਾ। ਸਾਰੇ ਚੱਕ ਤੇ ਹੋਰ ਆਲੇ ਦੁਆਲੇ ਦੇ ਦਰਸ਼ਨਾਂ ਲਈ ਭੱਜ ਪਏ। ਜਿੰਦਾਂ ਦੇ ਦਿਲ ਵਿੱਚ ਇੱਕ ਆਸ ਨੇ ਅੱਖ ਖੋਲ੍ਹੀ। ਉਹ ਨੱਸੀ ਨੱਸੀ ਗਈ ਤੇ ਜਾ ਕੇ ਪੀਰ ਦੇ ਪੈਰ ਫੜ ਲਏ। ਰੋਂਦੀ ਰਹੀ, ਸਿਰ ਦੇ ਵਾਲ ਖੋਂਦੀ ਰਹੀ। ਅਗਲਾ ਦਿਨ ਪੀਰ ਦੇ ਹੱਥ ਤੇ ਬੈਅਤ ਕਰਨ ਦਾ ਸੀ। ਲਵੇ ਲਵੇ ਮੁੰਡੇ ਤੇ ਕੁੜੀਆਂ ਆਪਣੀ ਆਪਣੀ ਹੁਬ ਤੌਫੀਕ ਦੇ ਮੁਤਾਬਕ ਸ਼ੈਵਾਂ ਫੜੀ ਸਰਗੀ ਵੇਲੇ ਲੰਬੜਾਂ ਦੇ ਹੱਥੇ ਜਾ ਪੁੱਜੇ। ਜਿੰਦਾਂ ਵੀ ਤਾਜ਼ੇ ਮੱਖਣ ਦਾ ਪੇੜਾ, ਸਜਰਾ ਬਾਂਗੀ ਕੁੱਕੜ ਤੇ ₹1.25 ਰੁਪਇਆ ਲੈ ਕੇ ਆਪਣੀ। ਉਹ ਪੀਰ ਕੋਲੋਂ ਇੱਕੋ ਗੱਲ ਪੁੱਛਣਾ ਚਾਹੁੰਦੀ ਸੀ, ਪੀਰਾ ਆਪਣੀ ਨਕਵੀਂ ਅੱਖ ਨਾਲ ਮੇਰੇ ਮਨ ਵਿੱਚ ਝਾਤੀ ਪਾ, ਇੱਥੇ ਇੰਨਾ ਹਨੇਰਾ ਕਿਉਂ ਏ। ਸ਼ਾਹ ਜੀ ਉਸ ਵੇਲੇ ਮੁਰੀਦਾਂ ਦੇ ਝੁਰਮਟ ਵਿੱਚ ਘਿਰੇ ਬੈਠੇ ਸਨ। ਮਰਦ, ਜ਼ਨਾਨੀਆਂ, ਬੁੱਢੇ, ਜਵਾਨ, ਹੱਥ ਬੰਨੇ ਗੁਲਾਮ। ਕੋਈ ਘੁੱਟ ਰਿਹਾ ਸੀ, ਕੋਈ ਨੱਪ ਰਿਹਾ ਸੀ, ਕੋਈ ਹੌਲੀ ਹੌਲੀ ਸਿਰ ਨੂੰ ਝੱਸ ਰਿਹਾ ਸੀ। ਬੈਅਤ ਕਰਨ ਵਾਲਿਆਂ ਨਿਆਣਿਆਂ ਨੂੰ ਉਹਨਾਂ ਦੇ ਮਾਪੇ ਨਾਲ ਲੈ ਕੇ ਆਏ ਸਨ। ਅੱਲਾ ਜਵਾਈ ਨੇ ਆਪਣੇ ਮਰੀਅਲ ਪੁੱਤਰ ਦਾ ਹੱਥ ਅਗਾਂਹ ਕਰਕੇ ਆਖਿਆ, ਪੀਰ ਜੀ ਵੇਖੋ, ਦੇ ਰਾਤੀ ਮੱਖਣ ਦੁੱਧ ਖਵਾਉਂਦੀਆਂ, ਵੱਤਰ ਨਹੀਂ ਫਿਰਦਾ। ਪੀਰ ਮਸਾਂ ਅੱਖ ਚੁੱਕ ਕੇ ਤੱਕਿਆ। ਕੁਝ ਚਿਰ ਤੱਕਦਾ ਰਿਹਾ, ਫੇਰ ਕੁਝ ਪੜ੍ਹ ਕੇ ਫੂਕ ਮਾਰੀ ਤੇ ਅੱਲਾ ਜਵਾਈ ਤੋਂ ਪੁੱਛਿਆ, ਇਹਦੀ ਉਮਰ ਕਿੰਨੀ ਕੁ ਏ। ਖੈਰੀ 8 ਉੱਤੇ 10 ਦਾ ਏ, ਕੁਝ ਮਿਹਰ ਕਰੋ ਸ਼ਾਹ ਜੀ। ਸ਼ਾਹ ਜੀ ਨੇ ਅੱਲਾ ਜਵਾਈ ਦੇ ਕੰਨ ਵਿੱਚ ਕੁਝ ਆਖਿਆ। ਖਬਰੇ ਕੀ ਗੱਲ ਸੀ। ਅੱਲਾ ਜਵਾਈ ਨਿੰਮਾ ਜਿਹਾ ਹੱਸ ਕੇ ਨੀਵੀਂ ਪਾ ਲਈ ਤੇ ਪੁੱਤਰ ਦਾ ਹੱਥ ਫੜੀ ਪਿਛਲੇ ਪੈਰੀ ਮੁੜ ਗਈ, ਜੋ ਮੁਰਸ਼ਦ ਨੂੰ ਕੰਡ ਨਾ ਹੋਵੇ। ਸੁੱਗੀ ਆਪਣੀ ਲੱਗਰ ਜਿਹੀ ਨੂੰਹ ਨੂੰ ਲੈ ਕੇ ਆਈ। ਸੁੱਗੀ ਦੀ ਨੂੰਹ ਦੇ ਰੂਪ ਦਾ ਪੂਰੇ ਪਿੰਡ ਵਿੱਚ ਚਾਨਣ ਸੀ। ਉਹ 2 ਗਿੱਠ ਲੰਮਾ ਘੁੰਡ ਕਿੱਡੀ ਪੀਰ ਅੱਗੇ ਖੜੀ ਤਪਕੇ ਵਾਂਗ ਤਰਬ ਰਹੀ ਸੀ। ਸੁੱਗੀ ਨੂੰਹ ਨੂੰ ਇਸ ਲਈ ਲਿਆਈ ਸੀ ਭਈ ਪੀਰ ਸਾਈਂ ਦੁਆ ਕਰੇ ਤੇ ਉਹਨਾਂ ਦੇ ਵਿਹੜੇ ਦੀਵਾ ਬਲੇ। 4 ਵਰੇ ਰੂਪ ਦੀ ਲੋਹ ਵਿੱਚ ਲੰਘ ਗਏ ਸਨ, ਪਰ ਹੁਣ ਉਹ ਅਗਾਂਹ ਤੱਕਣਾ ਚਾਹੁੰਦੀ ਸੀ। ਪੀਰ ਸੁੱਗੀ ਦੀ ਨੂੰਹ ਦਾ ਘੁੰਡ ਚੁੱਕ ਕੇ ਵੇਖਿਆ, ਫੇਰ ਆਪਣੇ ਖੱਬੇ ਹੱਥ ਦੀ ਚੀਚੀ 'ਚੋਂ ਇੱਕ ਛੱਲਾ ਲਾ ਕੇ ਸੁੱਗੀ ਨੂੰ ਦਿੰਦਿਆਂ ਆਖਿਆ, ਸੋਕੇ ਦਾ ਮਰਜ਼ ਏ, ਅੱਲਾ ਸੱਚਾ ਕਰਮ ਕਰੇ ਸੀ, ਕੁਝ ਦਿਹਾੜੇ ਲੱਗ ਜਾਸਨ। ਸੁੱਗੀ ਚਾਓ ਚਾਈ ਸਲਾਮ ਕਰਦੀ ਪਿਛਾਂ ਹੋ ਗਈ। ਇੱਕ ਪਹਿਰ ਦਿਨ ਲੰਘ ਗਿਆ। ਜਾਂਦੇ ਵਿਸਾਖ ਦੀ ਧੁੱਪ ਲੰਬੜਾਂ ਦੇ ਕੋਠੇ ਕੰਧਾਂ ਟੱਪਦੀ ਵਿਹੜੇ 'ਚ ਖਿਲਰ ਗਈ। ਜਿੰਦਾਂ ਦੀ ਵਾਰੀ ਨਹੀਂ ਸੀ ਆ ਰਹੀ। ਉਸ ਦੇ ਪਿਆਲੇ ਵਿੱਚ ਪਿਆ ਮੱਖਣ ਪੱਗਰ ਕੇ ਘਿਓ ਬਣਨ ਲੱਗਾ ਤੇ ਉਡਾਰੀ ਮਾਰ ਕੇ ਪੀਰ ਦੇ ਪੈਰਾਂ ਵਿੱਚ ਜਾ ਪੁੱਜੀ ਤੇ ਆਪਣੀਆਂ ਨਿਰਦੀਆਂ ਅੱਖਾਂ ਪੀਰ ਦੀਆਂ ਅੱਖਾਂ ਵਿੱਚ ਪਾ ਕੇ ਇੰਨਾ ਕੁ ਲੰਮਾ ਤੱਕਿਆ ਕਿ ਪੀਰ ਨੂੰ ਕਮਣੀ ਛਿੜ ਗਈ।
ਉਹ ਗੁੱਸੇ ਨਾਲ ਗਜਿਆ। ਕੌਣ ਏ ਤੂੰ? ਪੀਰ ਨੇ ਆਪਣੇ ਦੋਵੇਂ ਪੈਰ ਸੁੰਗੇੜ ਕੇ ਪਲੰਗ ਤੇ ਰੱਖ ਲਏ। ਜਿੰਦਾ ਤੱਕੀ ਜਾ ਰਹੀ ਸੀ। ਫੇਰ ਉਹਦੀ ਥਾਂ ਤਾਈ ਰੋਸ਼ਾਂ ਬੋਲੀ, ਸ਼ਾਹ ਜੀ ਇਹ ਈਸ਼ੋ ਦੀ ਮਹੀਟਰ ਏ, ਇਹਦੇ ਹੱਕ ਵਿੱਚ ਦੁਆ ਕਰੋ। ਪੀਰ ਨੇ ਗੌਰ ਨਾਲ ਜਿੰਦਾਂ ਵੱਲ ਤੱਕਿਆ। ਉਸ ਨੂੰ ਇਸ ਮਰੀਅਲ ਕੁੜੀ ਵਿੱਚ ਮੁਰੀਦਣੀ ਬਣਨ ਵਾਲੀ ਕੋਈ ਗੱਲ ਨਾ ਦਿਸੀ। ਨਾ ਉਹ ਸੋਹਣੀ, ਨਾ ਜਵਾਨ ਤੇ ਨਾ ਚੰਚਲ। ਜੁੱਸਾ ਇੰਜ ਜਿਵੇਂ ਅਕਾਂ ਦਾ ਮੁੱਢ, ਖਰਵਾ ਤੇ ਕਰੰਗਾ। ਜਿੰਦਾ ਨੇ ਖਬਰੇ ਕੇ ਸੋਚ ਕੇ ਹੱਥ ਅਗਾਂਹ ਵਧਾਇਆ। ਸ਼ਾਹ ਜੀ ਨੇ ਛੰਡ ਕੇ ਭਰਾਂ ਕਰ ਦਿੱਤਾ। ਜਿੰਦਾ ਗੋਡੇ ਫੜ ਲਏ। ਪੀਰ ਗੋਡਿਆਂ ਉੱਤੇ ਚਾਦਰ ਪਾ ਲਈ ਤੇ ਉੱਚਾ ਬੋਲਿਆ, ਇਸ ਨੂੰ ਲੈ ਜਾਓ। ਡਾਢੇ ਚਿਰ ਦੀ ਬੈਠੀਆਂ ਪੀਰਾ, ਮੇਰੀ ਵਾਰੀ ਨਹੀਂ ਆਈ। ਕਦ ਆਵੇਗੀ? ਦੱਸ ਤੇ ਸਹੀ, ਕਦ ਆਵੇਗੀ? ਮੈਂ ਪੁੱਛ ਕੇ ਜਾਸਾਂ, ਪਤਾ ਲੈ ਕੇ ਜਾਸਾਂ। ਓਏ ਦਫਾ ਹੋ। ਪੀਰ ਦੇ ਸੱਜੇ ਬੈਠੇ ਚੇਲੇ ਨੇ ਜਿੰਦਾ ਨੂੰ ਖਿੱਚਿਆ। ਜਿੰਦਾ ਦੋਵੇਂ ਬਾਹਾਂ ਪਲੰਗ ਤੇ ਖਿਲਾਰ ਦਿੱਤੀਆਂ। ਪੀਰ ਸਿਰਾਂਦੀ ਵੱਲ ਖਿਸਕੀ ਜਾ ਰਿਹਾ ਸੀ ਤੇ ਆਖਦਾ ਸੀ, ਇਸ ਨੂੰ ਇੱਥੋਂ ਲੈ ਜਾਓ, ਇਹਦੇ ਵਿੱਚ ਕੁਝ ਨਹੀਂ, ਨਾ ਨੂਰ ਏ ਨਾ ਨਾਰ ਏ। ਰੰਨਾਂ ਅੱਗੇ ਵਧੀਆਂ ਤੇ ਜਿੰਦਾ ਨੂੰ ਕੜਾਵੇ ਵਿੱਚ ਲੈ ਕੇ ਧਰੂ ਲਿਆ। ਨੀ ਬੰਦਾ ਪੁੱਛੇ ਤੂੰ ਕੀ ਲੈਣ ਆਈ ਏ? ਜਿੰਦਾ ਪਸਰ ਗਈ ਤੇ ਪੀਰ ਦੇ ਪਲੰਗ ਦੇ ਪੈਂਦਾਂ ਵਾਲੇ ਪਾਵਿਆਂ ਵਿੱਚ ਪੈਰ ਫਸਾ ਕੇ ਚੀਕਾਂ ਮਾਰਨ ਲੱਗ ਪਈ। ਜ਼ਨਾਨੀਆਂ ਨੱਕ ਤੇ ਹੱਥ ਰੱਖ ਕੇ ਆਖਿਆ, ਦਰੋਈ ਖੁਦਾ ਦੀ, ਨੀ ਜਿੰਦਾ ਅੱਜ ਤੇਰੇ ਤੇ ਕੋਈ ਜਿੰਨ ਆ ਲੱਥਾ। ਜ਼ਨਾਨੀਆਂ ਲਾ ਜ਼ੋਰ ਰਹੀਆਂ, ਪਰ ਜਿੰਦਾ ਤੇ ਜਿਵੇਂ ਬੈਠੀ ਬੈਠੀ ਆਕੜ ਗਈ ਸੀ। ਪੀਰ ਵੱਲ ਇੰਜ ਤੱਕਦੀ ਰਹੀ ਜਿਵੇਂ ਉਸ ਦੇ ਡੇਲੇ ਪੱਥਰ ਦੇ ਸਨ, ਬੁੱਲ ਵਟਿਆਂ ਦੇ ਤੇ ਤਨ ਰੇਤ ਦਾ। ਫੇਰ ਤੱਕਦਿਆਂ ਤੱਕਦਿਆਂ ਜਿੰਦਾਂ ਦੀਆਂ ਪੱਥਰ ਅੱਖਾਂ ਚੋਂ ਚਸ਼ਮੇ ਫੁੱਟ ਪਏ, ਬੁੱਲ ਬਲਣ ਲੱਗ ਪਏ। ਪੀਰਾ, ਮੈਂ ਤੇ ਕੁਝ ਵੀ ਨਹੀਂ ਕੀਤਾ, ਫੇਰ ਮੈਂ ਕਿਉਂ ਫੜੀ ਗਈ? ਮੈਂ ਸੋਚਿਆ ਮੇਰਾ ਰੱਬ ਏ। ਲੋਕੀ ਆਖਦੇ ਨੇ ਪੀਰ ਰੱਬ ਦਾ ਰਾਹ ਆਉਂਦਾ ਏ। ਤੂੰ ਰਾਹ ਏ ਕਿ ਰੱਬ ਏ? ਮੈਨੂੰ ਤੇ ਤੂੰ ਬੰਦਾ ਵੀ ਨਹੀਂ ਜਾਪਦਾ। ਤੂੰ ਮੈਥੋਂ ਡਰ ਗਿਆ ਏ, ਮੈਨੂੰ ਪਤਾ ਏ ਤੂੰ ਮੈਥੋਂ ਡਰਦਾ ਏ। ਮੈਥੋਂ ਸਭੋ ਡਰਦੇ ਨੇ। ਮੈਂ ਤੁਹਾਨੂੰ ਸਭਨਾਂ ਨੂੰ ਡਰਾ ਸਕਦੀ ਹਾਂ। ਮੈਂ ਤੇ ਆਪ ਰੱਬ ਆਂ ਡਰਾਉਣ ਵਾਲਾ। ਉਹ ਮੂੰਹ ਖੋਲ ਕੇ ਅਸੀਂ, ਵੇ ਲੋਕੋ, ਪੀਰ ਦਾ ਭਰਮ ਖੁੱਲ੍ਹ ਗਿਆ ਜੇ, ਰੱਬ ਦਾ ਭਰਮ ਖੁੱਲ੍ਹ ਗਿਆ ਜੇ। ਰੱਬ ਮੈਨੂੰ ਪੈਦਾ ਕੀਤਾ ਤੇ ਫੇਰ ਮੈਥੋਂ ਡਰਨ ਲੱਗ ਪਿਆ। ਵਾਹ 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 ਵਾਹ। ਅਗਲੇ ਦਿਨ ਤੇ ਫੇਰ ਕਈ ਦਿਹਾੜੇ ਸ਼ਾਹ ਜੀ ਬਤੇਰੇ ਦਮ ਝਾੜੇ ਕੀਤੇ, ਡੰਡੇ ਸੋਟੇ ਮਾਰੇ। ਜਿੰਦਾਂ ਦੇ ਅੰਦਰ ਜਿਹੜੀ ਜੰਗ ਛਿੜੀ ਸੀ ਉਹ ਵੱਧਦੀ ਗਈ। ਲੋਕੀ ਉਹਨੂੰ ਪੀਰਨੀ ਕਰਕੇ ਪੂਜਣ ਲੱਗ ਪਏ। ਪਰ ਉਹ ਇੱਕੋ ਗੱਲ ਆਖਦੀ, ਸਭ ਕੂੜ ਏ, ਸਭ ਕੂੜ ਏ।